मेरे सज्जनों, बेलियो ते बजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है खोते दी अकल। इस दास्तान दी फरमाइश करते ने पिंड कड़ियावाला तो हाजी मुश्ताक अहमद अंसारी, अब्दुल रज़ाक अंसारी, शहबाज अंसारी, तालब हुसैन अंसारी, इफ्तिखार अहमद अंसारी, शहजाद अंसारी, चढ़दे पंजाब तो बिट्टू लहरी। ते मेरे सज्जनों, हुण आउने आ असीं अपनी अज दी दास्तान वल्ले। किसे नगर विच एक धोबी रहिंदा सी। ਉਹਦੇ ਕੋਲ एक खोता सी ਜਿਹਦੇ ਤੇ ਉਹ ਕੱਪੜੇ ਲੱਦ ਕੇ ਨਦੀ ਤੇ ਜਾਂਦਾ, ਕੱਪੜੇ ਧੋ ਕੇ ਖੋਤੇ ਤੇ ਲੱਦ ਕੇ ਵਾਪਸ ਆ ਜਾਂਦਾ। ਇੱਕ ਦਿਨ ਖੋਤਾ ਸੋਚਣ ਲੱਗਾ, ਮੈਂ ਕਿਸ ਬੰਦੇ ਦੇ ਹੱਥੀ ਚੜ ਗਿਆ ਵਾਂ, ਨਾ ਮੈਨੂੰ ਆਜ਼ਾਦੀ ਨਾਲ ਘੁੰਮਣ ਫਿਰਨ ਦਿੰਦਾ ਏ, ਨਾ ਹੀ ਹਾਣਦਿਆਂ ਖੋਤਿਆਂ ਨਾਲ ਮौज ਮਸਤੀ ਕਰਨ ਦਿੰਦਾ ਏ। ਕੱਪੜਿਆਂ ਦੀ ਇੱਕ ਭਾਰੀ ਪੰਡ ਮੇਰੇ ਤੇ ਲੱਦ ਕੇ ਨਦੀ ਲੈ ਜਾਂਦਾ ਏ ਤੇ ਜਾ ਕੇ ਬੰਨ੍ਹ ਦਿੰਦਾ ਏ। ਸੁੱਕੀ ਘਾਹ ਮੇਰੇ ਅੱਗੇ ਸੁੱਟ ਦਿੰਦਾ ਏ, ਉਤੋਂ ਰਾਹ ਵਿੱਚ ਡੰਡੇ ਮਾਰਦਾ ਏ। ਉਹ ਵੱਖ ਕਿਸੇ ਤਰ੍ਹਾਂ ਇਹਦੇ ਕੋਲੋਂ ਜਾਨ ਛੁਡਾਈ ਜਾਏ। ਇੱਕ ਦਿਨ ਨਦੀ ਕਿਨਾਰੇ ਧੋਬੀ ਆਪਣੇ ਧਿਆਨ ਕੱਪੜੇ ਧੋ ਰਿਹਾ ਸੀ। ਖੋਤੇ ਨੇ ਦੰਦਾਂ ਨਾਲ ਆਪਣੀ ਰੱਸੀ ਵੱਢੀ ਤੇ ਜੰਗਲ ਵੱਲ ਨੂੰ ਦੌੜ ਗਿਆ। ਉਹਨੇ ਜਾ ਕੇ ਵੇਖਿਆ ਜੰਗਲ ਵਿੱਚ ਸਾਰੇ ਜਾਨਵਰ ਮौज ਮਸਤੀ ਕਰ ਰਹੇ ਸਨ, ਆਜ਼ਾਦੀ ਨਾਲ ਖਾ ਪੀ ਰਹੇ ਸਨ। ਕੋਈ ਇਨਸਾਨ ਉਹਨਾਂ ਤੇ ਹਾਕਮ ਨਹੀਂ ਸੀ। ਉਹ ਇਹ ਸਭ ਕੁਝ ਵੇਖ ਕੇ ਬੜਾ ਖੁਸ਼ ਹੋਇਆ। ਜੰਗਲ ਵਾਸੀਆਂ ਨੇ ਉਹਨੂੰ ਆਪਣੇ ਜੰਗਲ ਵਿੱਚ ਜੀ ਆਇਆਂ ਨੂੰ ਆਖਿਆ। ਇਸ ਤੋਂ ਬਾਅਦ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਖੋਤਾ ਨਸਿਆ ਧੋਬੀ ਕੋਲੋਂ ਜੰਗਲ ਦੇ ਵਿੱਚ ਆਇਆ, ਜਾਨ ਛੁੱਟੀ 100 ਲੱਖੋਂ ਪਾਏ ਉਹਨੇ ਸ਼ੁਕਰ ਮਨਾਇਆ। ਵੇਖੇ ਉਹਨੇ ਜੰਗਲੀ ਜਾਨਵਰ ਮौज ਮਸਤੀ ਕਰਦੇ, ਨਾ ਉੱਥੇ ਇਨਸਾਨ ਸੀ ਕੋਈ, ਨਾ ਕਿਸੇ ਤੋਂ ਡਰਦੇ। ਸਾਰੇ ਜਾਨਵਰ ਕੋਈ ਸਾਣੇ ਉੱਥੇ, ਨਾ ਸੀ ਗਮ ਦਾ ਸਾਇਆ। ਵੇਖਿਆ ਖੋਤਾ ਜੰਗਲ ਦੇ ਵਿੱਚ ਲੂੰਬੜ ਭੱਜਾ ਆਇਆ। ਆ ਭਾਈ ਜੀ ਜੀ ਆਇਆਂ ਨੂੰ, ਆਓ ਭਾਈ ਜੀ ਆਇਆਂ ਨੂੰ, ਲੂੰਬੜ ਆਖ ਸੁਣਾਇਆ। ਇਕੱਠੇ ਹੋ ਗਏ ਸਾਰੇ ਜਾਨਵਰ, ਕਾ ਖੋਤੇ ਨੂੰ ਪਾਇਆ। ਏਡਾ ਕਾਤਰੇੜਾ ਵਾਲਾ ਖੋਤੇ ਨਹੀਂ ਸੀ ਖਾਦਾ, ਉਹਦੀ ਆਰੂਕਾਤ ਦੇ ਨਾਲੋਂ ਕੀਤਾ ਉਹਨਾਂ ਵਾਦਾ। ਉਹਦੇ ਆਉਣ ਤੇ ਸਾਰੇ ਜਾਨਵਰ ਕਹਿੰਦੇ ਜਸ਼ਨ ਮਨਾਈਏ, ਕਿੰਨੇ ਖੁਸ਼ ਅਸੀਂ ਆ ਰਹਿੰਦੇ ਇਹਨੂੰ ਯਾਰ ਬਹਾਈਏ। ਸਾਰੀ ਰਾਤ ਉਹ ਜੰਗਲ ਦੇ ਵਿੱਚ ਸਾਰੇ ਜਸ਼ਨ ਮਨਾਉਂਦੇ, ਖੋਤੇ ਨੂੰ ਉਹ ਕਾ ਜੰਗਲ ਦਾ ਰਹਿਓ ਯਾਰ ਖਵਾਉਂਦੇ। ਖੋਤਾ ਸੋਚਣ ਲੱਗਾ ਮੈਨੂੰ, ਖੋਤਾ ਸੋਚਣ ਲੱਗਾ ਮੈਨੂੰ ਜ਼ਿੰਦਗੀ ਨਜ਼ਰ ਜੀ ਆਈ, ਐਵੇਂ ਧੋਬੀ ਦੇ ਘਰ ਰਹਿ ਕੇ ਆਪਣੀ ਉਮਰ ਗਵਾਈ। ਨਾਲੇ ਖਾਦੇ ਡੰਡੇ ਸੋਟੇ, ਨਾਲੇ ਸੁੱਕੇ ਘਾਹ, ਜ਼ਿੰਦਗੀ ਦਾ ਹੁਣ ਮਜ਼ਾ ਜੀ ਆਇਆ ਜੰਗਲ ਦੇ ਵਿੱਚ ਆ।
ਖੁਸ਼ ਫਿਰਦਾ ਜੰਗਲ ਦੇ ਵਿੱਚ, ਮਰਜ਼ੀ ਦਾ ਉਹ ਖਾਂਦਾ। ਰਾਜ ਰਜਾ ਕੇ ਪੇਟ ਦੀ ਭਰ ਕੇ, ਰੁੱਖ ਦੀ ਛਾਵੇਂ ਬਾਂਦਾ। ਲੱਗਦਾ ਉਹਨੂੰ ਜੰਨਤ ਆਇਆ, ਜਿਉਂਦੇ ਜੀ ਉਹ ਖੋਤਾ। ਮਰ ਜਾਣਾ ਸੀ ਭੁੱਖਾ ਰਹਿ ਕੇ, ਧੋਬੀ ਕੋਲ ਜੀ ਹੋਤਾ। ਇੱਕ ਦਿਨ ਜੀ ਕੀ ਹੋਇਆ ਯਾਰੋ, ਰੁੱਖ ਦੇ ਹੇਠ ਸੀ ਸੁੱਤਾ। ਅੱਖ ਖੁੱਲੀ ਤੇ ਵੇਖਿਆ ਉਹਨੇ, ਭੌਂਕਿਆ ਜੀ ਇੱਕ ਕੁੱਤਾ। ਮੇਰੇ ਸੱਜਣੋ, ਇੱਕ ਦਿਨ ਉਹ ਇੱਕ ਰੁੱਖ ਦੇ ਥੱਲੇ ਸੁੱਤਾ ਸੀ। ਕੁੱਤਾ ਭੌਂਕਣ ਦੀ ਆਵਾਜ਼ ਸੁਣ ਕੇ ਉਹਦੀ ਅੱਖ ਖੁੱਲੀ ਤੇ ਉਹਨੇ ਵੇਖਿਆ ਦੂਰ ਜੰਗਲ ਵਿੱਚੋਂ ਧੂਆਂ ਉੱਠ ਰਿਹਾ ਸੀ। ਉਹਨੇ ਸੋਚਿਆ ਜੰਗਲ ਦੇ ਵਿੱਚ ਅੱਗ ਲੱਗ ਗਈ ਏ। ਉਹ ਕਹਿਣ ਲੱਗਾ, ਜੇ ਇਹ ਅੱਗ ਸਾਰੇ ਜੰਗਲ ਵਿੱਚ ਖਿਲਰ ਗਈ ਤੇ ਮੈਂ ਤੇ ਸੜ ਜਾਵਾਂਗਾ। ਜਦੋਂ ਉਹਨੇ ਦੂਸਰੇ ਜਾਨਵਰਾਂ ਵੱਲ ਵੇਖਿਆ, ਉਹ ਉਸ ਅੱਗ ਤੋਂ ਬੇਖਬਰ ਜੜੀ ਬੂਟੀਆਂ ਖਾ ਰਹੇ ਸਨ। ਖੋਤਾ ਕਹਿਣ ਲੱਗਾ, ਇੱਕ ਗੱਲ ਤੇ ਸਮਝ ਆਈ, ਇਹ ਸਾਰੇ ਬੇਵਕੂਫ ਨੇ। ਇਹਨਾਂ ਨੂੰ ਇਹ ਨਹੀਂ ਪਤਾ ਇਹ ਅੱਗ ਸਾੜ ਦਿੰਦੀ ਏ। ਮੈਂ ਇਨਸਾਨਾਂ ਵਿੱਚ ਰਹਿ ਕੇ ਆਇਆ ਵਾਂ, ਇਸ ਅੱਗ ਦੇ ਸੇਕ ਦਾ ਮੈਨੂੰ ਪਤਾ ਏ, ਪਰ ਇਸ ਗੱਲ ਦੀ ਇਹਨਾਂ ਨੂੰ ਅਕਲ ਨਹੀਂ। ਅਕਲਮੰਦੀ ਇਹੋ ਹੀ ਏ ਪਈ ਇੱਥੋਂ ਭੱਜ ਕੇ ਜਾਨ ਬਚਾਈ ਜਾਏ। ਜਦੋਂ ਉਹ ਭੱਜਿਆ ਤੇ ਫਿਰ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਚਾਰੇ ਖੋਰੋ ਚੁੱਕ ਨਸਿਆ, ਚਾਰੇ ਖੋਰੋ ਚੁੱਕ ਨਸਿਆ, ਜਾਂਦਾ ਵਾਂਗੂ ਗੋਲੀ। ਹਿੰਗ ਹਿੰਗ ਕੇ ਕਹਿੰਦਾ ਜਾਵੇ, ਕਿਸੇ ਮਨਾਈ ਹੋਲੀ। ਜੰਗਲ ਦੇ ਵਿੱਚ ਅੱਗ ਲੱਗੀ ਜੇ, ਜਾਨ ਬਚਾਓ ਸਾਰੇ। ਨਹੀਂ ਤਾਂ ਇੱਥੇ ਰਹਿ ਕੇ ਸੱਜਣੋ, ਤੁਸੀਂ ਵੀ ਜਾਓਗੇ ਮਾਰੇ। ਲੂੰਬੜ ਉਹਨੂੰ ਡੱਕ ਖਲੋਤਾ, ਕਿੱਧਰ ਪਾਇਆ ਚੱਲਾ। ਸਾਰੇ ਜਾਨਵਰ ਚਰਦੇ ਫਿਰਦੇ, ਭੱਜਾ ਜਾਣਾ ਕੱਲਾ। ਕਹਿੰਦਾ ਅੱਗ ਲੱਗੀ ਵਿੱਚ ਜੰਗਲ, ਕਹਿੰਦਾ ਅੱਗ ਲੱਗੀ ਵਿੱਚ ਜੰਗਲ, ਸਾਰੇ ਸੜ ਕੇ ਮਰਨੇ। ਧੂਆਂ ਉੱਠੇ ਨਦੀ ਦੇ ਵੱਲੋਂ, ਜਿੱਥੇ ਵਗਦੇ ਝਰਨੇ। ਲੂੰਬੜ ਵੀ ਨਾਲ ਭੱਜ ਖਲੋਤਾ, ਸੋਚੋ ਨੂੰ ਵੇਖਿਆਈ। ਮਿਲਿਆ ਉਹਨੂੰ ਹਰਨ ਜੀ ਰਸਤੇ, ਕਹਿੰਦਾ ਕਿੱਧਰ ਪਾਈ। ਲੂੰਬੜ ਆਖਣ ਲੱਗਾ, ਯਾਰਾ ਧੂਆਂ ਵੇਖ ਤੂੰ ਉੱਠਦਾ। ਇਸ ਤੋਂ ਉਹ ਖੋਤਾ ਜਾਂਦਾ, ਜੰਗਲ ਦੇ ਵਿੱਚ ਨੱਠਦਾ। ਹਰਨ ਜੀ ਉੱਥੇ ਆਖਣ ਲੱਗਾ, ਉੱਥੇ ਨਦੀ ਕਿਨਾਰੇ। ਪਿਕਨਿਕ ਅਸੀਂ ਮਨਾਉਂਦੇ, ਉੱਥੇ ਕਰਦੇ ਮੌਜ ਨਜ਼ਾਰੇ। ਸਰ ਨੂੰ ਉੱਥੇ ਅੱਗ ਲੱਗੀ ਜੀ, ਉੱਥੇ ਜੰਗਲੋਂ ਦੂਰ। ਜੰਗਲ ਨੂੰ ਜੀ ਕੋਈ ਨਹੀਂ ਖਤਰਾ, ਡਰਿਆ ਉਹ ਜ਼ਰੂਰ। ਜੰਗਲ ਨੂੰ ਕੋਈ ਨਹੀਂ ਖਤਰਾ, ਡਰਿਆ ਉਹ ਜ਼ਰੂਰ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਹਰਨ ਕਹਿਣ ਲੱਗਾ, ਖੋਤਾ ਕਿੱਧਰ ਨੂੰ ਗਿਆ ਏ? ਉਹਦੇ ਪਿੱਛੇ ਜਾਈਏ, ਕਿਤੇ ਸਾਰੇ ਜੰਗਲ ਦੇ ਜਾਨਵਰਾਂ ਨੂੰ ਉਹ ਡਰਾ ਕੇ ਜੰਗਲ ਵਿੱਚ ਭਗਦੜ ਨਾ ਮਚਾ ਦੇਵੇ। ਹਰਨ ਤੇ ਲੂੰਬੜ ਉਹਦੇ ਪਿੱਛੇ ਨਸੇ। ਵਾਵਾ ਦੂਰ ਜਾ ਕੇ ਉਹਨਾਂ ਨੇ ਵੇਖਿਆ
ਖੋਤਾ ਕਈ ਸਾਰੇ ਜੰਗਲੀ ਜਾਨਵਰਾਂ ਨੂੰ ਇਕੱਠੇ ਕਰਕੇ ਖਲੋਤਾ ਹੋਇਆ ਸੀ ਤੇ ਉਹਨਾਂ ਨੂੰ ਕਹਿਣ ਡਿਆ ਸੀ, ਜੇ ਜਾਨ ਪਿਆਰੀ ਜੇ ਤੇ ਇਥੋਂ ਨੱਸੋ, ਜੰਗਲ ਵਿੱਚ ਅੱਗ ਲੱਗ ਗਈ ਜੇ। ਸਾਰੇ ਜਾਨਵਰ ਦੌੜਨ ਲਈ ਤਿਆਰ ਖੜੇ ਸਨ। ਹਰਨ ਨੇ ਆਵਾਜ਼ ਦਿੱਤੀ ਤੇ ਆਖਿਆ, ਭਾਈਓ ਇਹਦੇ ਪਿੱਛੇ ਨਾ ਲੱਗਿਆ ਜੇ, ਮੈਂ ਤੁਹਾਨੂੰ ਦੱਸਣਾ ਵਾਂ। ਸਾਰੇ ਜਾਨਵਰ ਰੁਕ ਗਏ। ਹਰਨ ਕਹਿਣ ਲੱਗਾ, ਉਹ ਇੱਕ ਨਦੀ ਕਿਨਾਰੇ ਸਲਵਾੜ ਵਿੱਚ ਅੱਗ ਲੱਗੀ ਏ, ਜਿਹੜੀ ਜੰਗਲ ਤੋਂ ਬੜੀ ਦੂਰ ਏ। ਇਹਦੇ ਨਾਲ ਜੰਗਲ ਨੂੰ ਕੋਈ ਖਤਰਾ ਨਹੀਂ। ਇਸ ਖੋਤੇ ਨੇ ਸਾਰੀ ਉਮਰ ਬੇਵਕੂਫ ਰਹਿਣਾ ਏ, ਖੋਤੇ ਦਾ ਖੋਤਾ ਹੀ ਰਹਿਣਾ ਏ। ਕਿਸੇ ਗੱਲ ਦੀ ਤਸਦੀਕ ਕੀਤਿਆਂ ਬਗੈਰ ਫੈਸਲਾ ਕਰ ਬੈਂਦਾ ਏ। ਇਹਨੇ ਜੰਗਲ ਦੇ ਸਾਰੇ ਜਾਨਵਰਾਂ ਨੂੰ ਡਰਾ ਦਿੱਤਾ ਏ। ਹਾਥੀ ਖੋਤੇ ਨੂੰ ਕਹਿਣ ਲੱਗਾ, ਤੂੰ ਭਾਈ ਜੰਗਲ ਵਿੱਚ ਰਹਿਣ ਦੇ ਕਾਬਲ ਨਹੀਂ। ਤੂੰ ਤੇ ਕਿਸੇ ਦਿਨ ਜਾਨਵਰਾਂ ਦਾ ਜੰਗਲ ਵਿੱਚ ਰਹਿਣਾ ਮੁਸ਼ਕਲ ਕਰ ਦੇਂਗਾ। ਤੂੰ ਤੇ ਸਾਡਾ ਸਕੂਨ ਵੀ ਬਰਬਾਦ ਕਰ ਦੇਂਗਾ। ਤੂੰ ਇਨਸਾਨਾਂ ਚੋਂ ਆਇਆ ਹੈ ਤੇ ਉੱਥੇ ਹੀ ਚਲਾ ਜਾ। ਖੋਤੇ ਨੂੰ ਜਦੋਂ ਧੋਬੀ ਦੇ ਕੱਪੜਿਆਂ ਤੇ ਉਹਦੇ ਡੰਡਿਆਂ ਦੀ ਸੋਚ ਆਈ ਤੇ ਉਹ ਕੰਬ ਗਿਆ। ਕਹਿਣ ਲੱਗਾ, ਮੈਨੂੰ ਮਾਫ ਕਰ ਦਿਓ, ਅੱਗੇ ਤੋਂ ਮੈਂ ਕੋਈ ਵੀ ਫੈਸਲਾ ਸੋਚਿਓ ਸਮਝਿਓ ਤਸਦੀਕ ਕੀਤਿਆਂ ਬਗੈਰ ਨਹੀਂ ਕਰਾਂਗਾ। ਮੈਨੂੰ ਇਨਸਾਨਾਂ ਵਿੱਚ ਨਾ ਘੱਲੋ। ਉਸ ਤੋਂ ਬਾਅਦ ਸਾਰੇ ਜਾਨਵਰ ਜੰਗਲ ਵਿੱਚ ਸਕੂਨ ਨਾਲ ਰਹਿਣ ਲੱਗ ਪਏ। ਮੇਰੇ ਸੱਜਣੋ, ਕੋਈ ਵੀ ਫੈਸਲਾ ਸੋਚਿਓ ਸਮਝਿਓ ਬਗੈਰ, ਤਸਦੀਕ ਕੀਤਿਆਂ ਬਗੈਰ ਨਹੀਂ ਕਰਨਾ ਚਾਹੀਦਾ। ਕਿਸੇ ਵੇਲੇ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਵੀ ਧੋਖਾ ਹੁੰਦਾ ਹੈ। ਹਰ ਫੈਸਲਾ ਕਰਨ ਤੋਂ ਪਹਿਲਾਂ ਉਹਦੀ ਜਾਂਚ ਪਰਖ ਕਰ ਲਓ ਤਾਂ ਜੇ ਤੁਸੀਂ ਕੁਰਾਏ ਨਾ ਪਵੋ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।